ब्रेक तो बाद फिर दोबारा ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡਾ ਅਗਲਾ ਮੈਸੇਜ ਪੈਰਿਸ ਫਰਾਂਸ ਤੋਂ ਬੀਬੀ ਗੁਰਦੀਪ ਕੌਰ ਸੀਬੀਆ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ। ਇਹਨਾਂ ਨੂੰ ਯੋਗਾ ਦੇ ਗੁਰਮਤ ਵਿਰੋਧੀ ਹੋਣ ਦਾ ਪਤਾ ਸਾਡੀ ਗੱਲਬਾਤ ਤੋਂ ਲੱਗਾ। ਇਹ ਕਹਿੰਦੇ ਹਨ ਕਿ ਅਸੀਂ ਤਾਂ ਇਸ ਨੂੰ ਇੱਕ ਐਕਸਰਸਾਈਜ਼ ਹੀ ਸਮਝਦੇ ਸੀ, ਪਰ ਸਾਰੇ ਤੌਰ ਤਰੀਕਿਆਂ ਤੋਂ ਮੈਨੂੰ ਵੀ ਆਪਣੇ ਆਪ ਨੂੰ ਲੱਗਦਾ ਸੀ ਕੁਝ ਨਾ ਕੁਝ ਮਿਸਿੰਗ ਹੈ। ਤੁਹਾਡੀ ਜਾਣਕਾਰੀ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਪਿਛਲੇ ਕੁਝ ਸਮੇਂ ਤੋਂ ਕੁਝ ਅਣਪਛਾਤੇ ਕਿਸਮ ਦੇ ਲੋਕ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਗੁਰਮਤ ਕੈਂਪਾਂ ਦੌਰਾਨ ਮੁਫਤ ਯੋਗਾ ਕੈਂਪ ਲਾਉਣ ਦੀ ਪੇਸ਼ਕਸ਼ ਕਰਦੇ ਹਨ। ਕੁਝ ਥਾਵਾਂ ਤੇ ਇਹਨਾਂ ਨੇ ਇਹੋ ਜਿਹੇ ਕੈਂਪ ਲਾਏ ਵੀ ਹਨ। ਕੁਝ ਵਿਦਿਆਰਥੀਆਂ ਨੇ ਜਦੋਂ ਇਤਰਾਜ਼ ਕੀਤਾ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਕੈਂਪ ਛੱਡਣ ਲਈ ਕਹਿ ਦਿੱਤਾ। ਸਾਡੇ ਧਾਰਮਿਕ ਜਥੇਦਾਰ ਇਸ ਵਿਸ਼ੇ ਸੰਬੰਧੀ ਸੰਗਤਾਂ ਨੂੰ ਜਾਗਰੂਕ ਕਿਉਂ ਨਹੀਂ ਕਰਦੇ? ਰਿਸ਼ੀਕੇਸ਼ ਆਦਿ ਥਾਵਾਂ ਤੇ ਯੋਗੀ ਭਜਨ ਦੇ ਅਨੁਯਾਈਆਂ ਵੱਲੋਂ ਸ਼ਿਵ ਜੀ ਦੀ ਮੂਰਤੀ ਰੱਖ ਕੇ ਯੋਗ ਸਾਧਨਾ ਕਰਨ ਦੀਆਂ ਵੀ ਖਬਰਾਂ ਹਨ। ਸੰਗਤਾਂ ਨੂੰ ਜਾਗਰੂਕ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਗੁਰਦੀਪ ਕੌਰ ਸੀਬੀਆ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡਾ ਯੋਗਾ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ, ਇਸ ਬਾਰੇ ਜਿਹੜੀ ਅਸੀਂ ਵਿਚਾਰ ਦਿੱਤੀ ਜੀ ਉਹ ਉਹਨਾਂ ਨੂੰ ਅੱਖਾਂ ਖੋਲ੍ਹਣ ਵਾਲੀ ਲੱਗੀ। ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਲਿਖਣ ਮੁਤਾਬਕ ਅਹਿਸਾਸ ਸੀ ਕਿ ਸਮਥਿੰਗ ਇਜ਼ ਏ ਮਿਸ, ਜਿਵੇਂ ਉਹਨਾਂ ਨੇ ਕਿਹਾ ਜੀ। ਜ਼ਾਹਰ ਹੈ ਵੀ ਜਿਹੜਾ ਬੰਦਾ ਸਚਿਆਰਤਾ ਨਾਲ ਸਿੱਖੀ ਰਸਤੇ 'ਤੇ ਤੁਰਦਾ ਹੈ, ਕੋਈ ਨਾ ਕੋਈ ਚੀਜ਼ ਜੇ ਰਸਤੇ 'ਚ ਆਉਂਦੀ ਵੀ ਹੈ, ਭਾਵੇਂ ਫੇਸ ਵੈਲਿਊ ਜਾਂ ਸਾਹਮਣੇ ਦੇਖਿਓ ਉਹਨਾਂ 'ਚ ਕੋਈ ਨੁਕਸ ਨਾ ਵੀ ਲੱਗਦਾ ਹੋਏ, ਪਰ ਕਿਤੇ ਨਾ ਕਿਤੇ ਕਲਿੱਕ ਹੋ ਰਿਹਾ ਹੁੰਦਾ ਵੀ ਸਭ ਠੀਕ ਨਹੀਂ ਹੈ। ਜੀ ਜੀ। ਔਰ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਇਸ ਪਾਸੇ ਜਾਂ ਯੋਗਾ ਜਾਂ ਦੂਜੇ ਤੀਜੇ, ਦੇਖੋ ਸਰੀਰ ਬਿਮਾਰੀਆਂ ਦਾ ਘਰ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਜੀ। ਜਦੋਂ ਅਸੀਂ ਇਲਾਜ ਕਰਵਾਉਂਦੇ ਹਾਂ, ਅੰਗਰੇਜ਼ੀ ਇਲਾਜ ਕਰਵਾਇਆ ਫਰਕ ਨਹੀਂ ਪਿਆ, ਆਯੁਰਵੈਦਿਕ ਕਰਵਾਇਆ ਫਰਕ ਨਹੀਂ ਪਿਆ, ਯੂਨਾਨੀ ਕਰਵਾਇਆ ਫਰਕ ਨਹੀਂ ਪਿਆ, ਚੀਨੀਆਂ ਕੋਲ ਚਲੇ ਗਏ ਐਕੂਪੰਕਚਰ ਕਰ ਲਓ ਉਹਨਾਂ ਦਾ ਨਹੀਂ ਹੋਇਆ, ਕਿਸੇ ਨੇ ਕਿਹਾ ਫਲਾਣੀ ਥਾਂ ਬਾਬਾ ਬੈਠਾ ਉਹ ਡਾਂਗ ਮਾਰਦਾ ਜਿਹਦੇ ਨਾਲ ਲੱਕ ਸਿੱਧਾ ਹੋ ਜਾਂਦਾ, ਦਰਦ ਦੂਰ ਹੋ ਜਾਂਦੇ, ਡਾਂਗ ਖਾਣ ਵੀ ਚਲੇ ਜਾਂਦੇ ਨੇ। ਜਿਵੇਂ ਪੰਜਾਬੀ ਦਾ ਫਰੇਜ਼ ਹੈ ਮਰੀਜ਼ ਦੇ ਕੰਨ ਵੈਰੀ, ਉਹਦੇ ਵੈਰੀ ਤਾਂ ਕੰਨ ਹੁੰਦੇ ਨੇ ਜਿਹਨੂੰ। ਤੇ ਕਿਸੇ ਨੇ ਹੋਰ ਨਹੀਂ ਕਿਹਾ ਜੀ ਤੇਰਾ ਹੋਰ ਤਾਂ ਸ਼ੂਗਰ ਹੁਣ ਕੰਟਰੋਲ ਨਹੀਂ ਹੁੰਦੀ, ਔਰਲ ਨਾਲ ਨਹੀਂ ਹੁੰਦੀ, ਇਨਸੂਲਿਨ ਨਾਲ ਨਹੀਂ ਹੁੰਦੀ, ਆਹ ਯੋਗਾ ਕਰ ਇਹਦੇ ਨਾਲ ਹੋ ਜਾਏਗਾ। ਕਈ ਤਾਂ ਇਸ ਤਰ੍ਹਾਂ ਹੀ ਫਸ ਜਾਂਦੇ ਨੇ ਜੀ, ਹੌਲੀ 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 ਉਹ ਉਹਨਾਂ ਦਾ ਹਿੱਸਾ ਬਣ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਸਿਸਟੇਮੈਟਿਕ ਵਿਉਂਤਬੱਧ ਤਰੀਕੇ ਨਾਲ ਯੋਗਾ ਨੂੰ ਸਿੱਖਾਂ 'ਚ ਵਾੜਨ ਦੀ ਲਹਿਰ। ਔਰ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਕੁਛ ਅਣਪਛਾਤੇ ਵਿਅਕਤੀ ਹੁਣ ਗੁਰਮਤ ਕੈਂਪਾਂ ਦੇ ਵਿੱਚ ਜਿੱਥੇ ਜਿੱਥੇ ਕੈਂਪ ਲੱਗਦੇ ਉਹਨਾਂ ਨੂੰ ਪਹਿਲਾਂ ਕਾਲ ਕਰਨਗੇ ਕਿ ਜੀ ਅਸੀਂ ਤੁਹਾਨੂੰ ਸਿਖਾ ਦਿੰਦੇ ਹਾਂ ਜੀ, ਫ੍ਰੀ ਕਲਾਸਾਂ ਲਾ ਦਿਆਂਗੇ ਜੀ। ਹੁਣ ਬਹੁਤਿਆਂ ਨੂੰ ਲੱਗਦਾ ਵੀ ਚਲੋ ਚੰਗੀ ਚੀਜ਼ ਹੀ ਹੈ, ਇਹ ਕਿਹੜਾ ਕੋਈ ਮਾੜੀ ਚੀਜ਼ ਹੈ, ਨਾਲੇ ਫ੍ਰੀ ਆ ਰਹੇ ਨੇ, ਉਹ ਆ ਕੇ ਫਿਰ ਆਪਣਾ ਕਰ ਦਿੰਦੇ ਨੇ ਸ਼ੁਰੂ ਕੰਮ। ਇਹੀ ਗੱਲ ਵਰਜੀਨੀਆ ਦੇ ਹਵਾਲੇ ਨਾਲ ਵੀ ਸਾਡੇ ਤੱਕ ਪਹੁੰਚੀ ਕਿ ਵਰਜੀਨੀਆ ਗੁਰਦੁਆਰਿਆਂ 'ਚ ਵੀ ਹੋਇਆ, ਕੁਛ ਨੇ ਉਹਨਾਂ ਨੂੰ ਕਿਕ ਆਊਟ ਕੀਤਾ, ਕੁਛ 'ਚ ਵੜ ਗਏ। ਸੋ ਇਹਦਾ ਮਤਲਬ ਹੈ ਵੀ ਯੂਰਪ ਦੇ ਵਿੱਚ ਵੀ ਇਹ ਟ੍ਰੈਂਡ ਹੈ ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਕੁਛ ਥਾਵਾਂ 'ਤੇ ਜਿਹੜੇ ਜਾਗਰੂਕ ਸਿੱਖ ਵਿਦਿਆਰਥੀ ਨੇ ਉਹਨਾਂ ਨੇ ਵਿਰੋਧ ਕੀਤਾ ਤੇ ਕੈਂਪ ਵਾਲਿਆਂ ਨੇ ਬਜਾਏ ਕਿ ਉਹ ਕਰਵਾਉਣ ਵਾਲਿਆਂ ਨੂੰ ਤੋਰਨ ਦੇ ਉਹਨਾਂ ਨੂੰ ਕਿਹਾ ਵੀ ਤੁਸੀਂ ਚੱਲਦੇ ਬਣੋ ਜੀ, ਕਿਉਂਕਿ ਆਲਰੇਡੀ ਡਿਵਾਈਸਿਵ ਏਜੰਡਾ ਤਾਂ ਹੋ ਗਿਆ ਨਾ ਜੀ। ਮਤਲਬ ਅੱਜ ਵੀ ਮੈਨੂੰ ਇੱਕ ਕਾਲ ਕੈਲੀਫੋਰਨੀਆ ਤੋਂ ਵੀ ਇੱਕ ਜਿਹੜੀ ਹਮਦਰਦ ਬੀਬੀ ਪ੍ਰੋਗਰਾਮ ਸੁਣਦੀ ਹੈ, ਉਹਨੇ ਕਾਲ ਕਰਕੇ ਕਿਹਾ ਕਿ ਭਾਜੀ ਤੁਸੀਂ ਬਹੁਤਿਆਂ ਦਾ ਵਿਰੋਧ ਛੇੜ ਰਹੇ ਹੋ, ਯੋਗੀ ਵਾਲਿਆਂ ਦਾ ਤਾਂ ਬਹੁਤ ਪਾਵਰਫੁਲ ਇਹਨਾਂ ਦਾ ਨੈਟਵਰਕ ਹੈ। ਉਹਨਾਂ ਨੇ ਕਿਹਾ ਜੀ ਵੀ ਮੇਰੇ ਹਸਬੈਂਡ ਨੇ ਵੀ ਇੱਕ ਵਾਰੀ ਯੋਗੀ ਦੇ ਨਾਲ ਜਦੋਂ ਯੋਗੀ ਜਿਉਂਦਾ ਸੀ ਕੀਤਾ ਤੇ ਉਹ ਤਾਂ ਬੜੇ ਔਖੇ ਹੋਏ ਸਾਰੇ, ਮੈਂ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਉੱਥੋਂ ਲਿਆਈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਵੀ ਇਹਨਾਂ ਦਾ ਇੱਕ ਇੰਟੀਮੀਡੇਟਿੰਗ ਤਰੀਕਾ ਯੋਗੀ ਭਜਨ ਦੇ ਚੇਲਿਆਂ ਦਾ ਰਿਹਾ ਸ਼ੁਰੂ 'ਚ। ਜਿਹੜੇ ਕੁਛ ਲੋਕ ਇਹਨਾਂ ਦੇ ਵਿੱਚ ਚਲੇ ਗਏ, ਉਹਨਾਂ ਨੇ ਜਦੋਂ ਅੰਦਰਲੀਆਂ ਦੇਖੀਆਂ ਮਿਸਟੇਕ, ਜਿਹੜੇ ਇਮਾਨਦਾਰ ਸੀ ਗੋਰੇ ਹੀ ਉਹਨਾਂ ਚੋਂ ਇੱਕ ਬੀਬੀ ਨਾਲ ਮੈਰੀਲੈਂਡ 'ਚ ਵੀ ਮੈਨੂੰ ਵਾਈਟ ਵੂਮਨ ਸੀ, ਗੋਰੀ ਸਿੰਘਣੀ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨੇ ਕਿਹਾ ਜੀ ਇਹ ਤਾਂ ਥ੍ਰੈਟ ਹੁੰਦੀ ਹੈ ਸਾਨੂੰ, ਮਤਲਬ ਉਹ ਤਾਂ ਬਿਲਕੁਲ ਅਸੀਂ ਜ਼ੁਬਾਨ ਖੋਲੀਏ ਤਾਂ ਕੁਛ ਜਿਹੜਾ ਸਾਨੂੰ ਡਰ ਹੁੰਦਾ ਵੀ ਅਸੀਂ ਸਾਨੂੰ ਕੁਛ ਵੀ ਹੋ ਸਕਦਾ। ਸੋ ਇਹ ਸਾਰੇ ਜਿਹੜੇ ਕਲਟ ਹੁੰਦੇ ਨੇ ਇਹ ਇਸ ਕਿਸਮ ਦੇ ਤੌਰ ਤਰੀਕੇ ਅਪਣਾਉਂਦੇ ਨੇ। ਪਹਿਲਾਂ ਤਾਂ ਇਹ ਬ੍ਰੇਨ ਵਾਸ਼, ਮੈਂਟਲ ਪ੍ਰੋਗਰਾਮਿੰਗ, ਫਿਰ ਥ੍ਰੈਟ, ਕਿਉਂਕਿ ਤੁਸੀਂ ਉਹਨਾਂ ਨੂੰ ਹੁੰਦਾ ਹੈ ਕਿ ਵੀ ਅੰਦਰੋਂ ਨਿਕਲੇਗੀ ਗੱਲ, ਜਿਹੜਾ ਬੰਦਾ ਛੱਡ ਕੇ ਜਾਏਗਾ ਉਹ ਗੱਲ ਕਰੇਗਾ। ਔਰ ਬਾਕੀ ਉਹਨਾਂ ਨੇ ਪੁੱਛਿਆ ਕਿ ਜਥੇਦਾਰ ਕਿਉਂ ਨਹੀਂ ਬੋਲਦੇ, ਜਥੇਦਾਰਾਂ ਨੂੰ ਭਾਰੀ ਲਿਫਾਫੇ ਮਿਲਦੇ ਨੇ ਭਰੇ ਭਰਾਏ ਜੀ। ਹੁਣ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਜੇ ਤੁਸੀਂ ਇਹਨਾਂ ਦੇ ਜਿਹੜਾ ਨਿਊ ਮੈਕਸੀਕੋ ਦੇ ਵਿੱਚ ਐਸਪੈਨੀਓਲਾ ਜਿਹੜਾ ਇਹਨਾਂ ਦਾ ਹੈਗਾ ਥਾਂ, ਉੱਥੇ ਜਾ ਕੇ ਦੇਖੋ ਜਿੱਥੇ ਜਥੇਦਾਰ ਜਾਂਦੇ ਨੇ ਸਾਰੇ,
ਮਨਜੀਤ ਸਿੰਘ ਪ੍ਰੋਫੈਸਰ ਤੋਂ ਸ਼ੁਰੂ ਹੋਇਆ ਕੰਮ। ਉਹ ਸਭ ਤੋਂ ਪਹਿਲਾਂ ਅਕਾਲੀ ਲੀਡਰ ਤਾਂ 70ਵਿਆਂ ਦੇ ਹੀ ਜਾਂਦੇ ਸੀ, ਫਿਰ ਜਥੇਦਾਰ ਵਿਦਾਂਤੀ ਵੀ ਗਏ ਜੀ। ਇਹ ਜਿਹੜੇ ਜਥੇਦਾਰ ਹੋਣ ਵਾਲੇ ਨੇ ਇਹ ਤਾਂ ਉੱਥੇ ਗਏ ਹੀ ਨਹੀਂ, ਉਹਨਾਂ ਨੇ ਪਿੱਛੇ ਜੇ ਇੱਥੇ ਆਏ ਨੇ। ਤੇ ਉਹਦਾ ਜਵਾਈ ਹੈ ਭਜਨ ਜੋਗੀ ਦਾ ਸਤਪਾਲ ਸਿੰਘ, ਉਹ ਪਤਾ ਨਹੀਂ ਕਿਹੜੇ ਉਹ ਨਾਨਕਸਰੀਆਂ ਦੇ ਕਿਸੇ ਡੇਰੇ ਦਾ ਉਦਘਾਟਨ ਕੀਤਾ ਜੀ। ਤੇ ਉਹ ਉੱਥੋਂ ਇੱਕ ਬਿਆਨ ਦਿੱਤਾ ਜਿਹੜਾ ਮੀਡੀਆ 'ਚ ਲੱਗਿਆ ਕਿ ਜੀ ਅਸੀਂ ਅਮਰੀਕਾ ਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਜਥੇਦਾਰ ਇਹਦੇ ਸਤਪਾਲ ਸਿੰਘ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਕਮੇਟੀ ਬਣਾ ਦਿੱਤੀ ਹੈ। ਜਿਹੜੇ ਵੀ ਮਸਲੇ ਨੇ ਹੁਣ ਇਹ ਹੱਲ, ਨਾ ਕਿਸੇ ਨੂੰ ਪਤਾ ਹੈ ਵੀ ਸਤਪਾਲ ਸਿੰਘ ਕੌਣ ਹੈ, ਨਾ ਤੁਸੀਂ ਗੁਰਦੁਆਰੇ ਅਮਰੀਕਾ 'ਚ 150 ਗੁਰਦੁਆਰੇ ਨੇ, ਕਿਹਨਾਂ ਨੇ ਆਥੋਰਾਈਜ਼ ਕੀਤਾ ਕਿ ਸਤਪਾਲ ਸਿੰਘ ਜਿਹੜਾ ਇਹ ਹੁਣ ਮਸਲੇ ਹੱਲ ਕਰੇਗਾ ਜੀ। ਪਰ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਮਨੀ ਮੇਕਸ ਦਾ ਮੇਅਰ ਗੋ जी कि और वो हल्की टोन वाले कहेंगे कि बहन बड़ी ना भैया सबसे बड़ा रुपया। जी जी। हुण जे रुपया ही वड्डा है और गल रुपया नहीं तोड़नी है सारे पासे, तो फिर हुण कौन कहे साहब नूं इंज नहीं इंज कर, वो तो रब दे हवाले नाल गल कीती जांदी है। हुण ये जिहड़े साहब ने जिन्हां दे अग्गों लक्ष्मी माई दे थल्ले जिन्हां दी गल सुनी जाती है, उन्होंने कौन कहेगा भी तुसी मनमत कर रहे हो। तुसी जे उस जाके देखो मूर्तियां पईयां ने उत्थे 6 कि 8 बाहां वाली दुर्गा है जिहड़ी उहदी मूर्ति है, श्री चंद दी मूर्ति है। और ये गल बिल्कुल ठीक है ऋषिकेश वाली, इन्हां ने पिछे जे इन्हां दे फॉलोअर्स का एक टोले ने उत्थे कीता शिव जी की वड्डी मूर्ति बना के। मैं अजे कन्फर्म तो नहीं हुआ, अज ही इस मुद्दे ते काफ़ी पॉपुलर एक नैटवर्क है सिख NN जी, उन्हां दी जिहड़ी कॉरस्पोंडेंट बीबी ने जां उन्हां दे बड़े प्रोफैशनल जर्नलिस्ट ने, उन्होंने मैंने अज कॉल करके दोपहर इंटरव्यू भी किया इस मुद्दे ते। उन्होंने साडा कमेंट भी देखा पंजाब स्पैक्ट्रम ते, तो उन्होंने मैं यही कहा, मैं क्या भी नो इस कोई योगा यागा का कोई थां नहीं हैगी सिक्खी। ये बिल्कुल एक जिहड़ा इन्हां ने गुरमत नूं डिल्यूट करन दे लई एक अटैक है। बेशक मैनूं पता है इहदे कॉन्सीक्वेंसिस की हो सकते हैं, क्योंकि एक नैटवर्क ऐसा बन चुका है जिन्होंने उत्तों ਜਿਹੜੀ ਹੈ ਉਹ ਅਪਰੂਵਲ ਲਵਾਈ ਹੋਈ ਹੈ। ਰਾਮਦੇਵ ਦੇ ਫੰਕਸ਼ਨਾਂ 'ਚ ਸਾਡੇ ਲੀਡਰ ਸਾਡੇ ਜਥੇਦਾਰ ਵੀ ਸ਼ਾਮਲ ਹੁੰਦੇ ਰਹੇ ਨੇ। ਪਰ ਮੈਨੂੰ ਇਹਦੇ 'ਚ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਜਿਹੜੀ ਗੱਲ ਸਿੱਖੀ ਦੀ ਹੈ, ਗੁਰਮਤ ਦਾ ਰਸਤਾ ਹੈ, ਜੇ ਕੋਈ ਉਸ ਰਸਤੇ ਤੋਂ ਲਾਂਭੇ ਜਾ ਕੇ ਗੁਰਮਤ ਨੂੰ ਡਿਲੂਟ ਕਰਨਾ ਚਾਹੁੰਦਾ ਹੈ ਤਾਂ ਫਿਰ ਅਸੀਂ ਕਿਸੇ ਵੀ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੈ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਔਰ ਯੋਗਾ ਦੇ ਬਾਰੇ ਜਿਵੇਂ ਉਹਨਾਂ ਦੇ ਵਿਚਾਰ ਸਪਸ਼ਟ ਹੋਏ ਨੇ, ਕਨਫਿਊਜ਼ਨ ਤੋਂ ਅਸੀਂ ਆਸ ਕਰਦੇ ਹਾਂ। ਸਾਡਾ ਕੋਈ ਕਿਸੇ ਦੇ ਨਾਲ ਨਿੱਜੀ ਵੈਰ ਨਹੀਂ ਹੈ, ਨਾ ਹੀ ਜੋਗੀ ਭਜਨ ਦੇ ਪਰਿਵਾਰ ਨਾਲ ਹੈ, ਨਾ ਹੀ ਉਹਨਾਂ 'ਚੋਂ ਚੰਗੇ ਸਿੱਖ ਵੀ ਨੇ। ਔਰ ਜਿਹੜੇ ਚੰਗੇ ਨੇ ਉਹ ਫਿਰ ਛੱਡ ਗਏ, ਉਹਨਾਂ ਨੂੰ ਇਹ ਪਤਾ ਲੱਗਿਆ ਕਿ ਵੀ ਇਹ ਯੋਗਾ ਜਾਗਾ ਨਹੀਂ ਹੈ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਨਿਕਲ ਆਏ ਉਸ ਸਾਰੇ 'ਚੋਂ ਮੁੱਖ ਧਾਰਾ ਸਿੱਖੀ ਦੀ ਉਹਨਾਂ ਨੂੰ ਸਮਝ ਆਈ, ਕਿਉਂਕਿ ਉਹ ਇਮਾਨਦਾਰ ਸਨ। ਤੇ ਇੱਕ ਤਬਕਾ ਹੈ ਜਿਨ੍ਹਾਂ ਦੇ ਬਿਜ਼ਨਸ ਇੰਟਰਸਟ ਜੁੜੇ ਹੋਏ ਨੇ, ਕੁਛ ਲੋਕ ਜਿੱਥੇ ਫਸ ਜਾਂਦੇ ਨੇ ਫਿਰ ਉੱਥੋਂ ਨਿਕਲਦੇ ਨਹੀਂ ਹੈ। ਸੋ ਸਾਡਾ ਕੋਈ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੈ, ਪਰ ਸਿਧਾਂਤਕ ਤੌਰ ਤੇ ਇਹ ਯੋਗਾ ਕੁੰਡਲਨੀ ਯੋਗਾ ਜਿਹਦਾ ਭਜਨ ਯੋਗੀ ਐਕਸਪਰਟ ਸੀ, ਔਰ ਜਿਹੜੇ ਕੁੰਡਲਨੀ ਯੋਗਾ ਔਰ ਯੋਗਾ ਦਾ ਜੋ ਤਾਂਤਰਿਕਵਾਦ ਹੈ, ਇਸ ਦਾ ਗੁਰਮਤ ਨਾਲ ਕੋਈ ਰਿਸ਼ਤਾ ਨਹੀਂ ਜੀ। ਡਾਕਟਰ ਸਾਹਿਬ ਕੋਈ ਸਬੰਧ ਨਹੀਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 11 ਅਕਤੂਬਰ 2013 26 ਅਕਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। 1710 'ਚ ਅੱਜ ਦੇ ਦਿਨ ਖਾਲਸਾ ਫੌਜ ਨੇ ਸਿੱਖ ਮਿਸਲਾਂ ਦੇ ਵੇਲੇ ਰਾਹੋਂ, ਜਿਹੜਾ ਕਿ ਦੁਆਬੇ ਦਾ ਇੱਕ ਬੜਾ ਵੱਡਾ ਸੈਂਟਰ ਸੀ, ਔਰ ਕਿਉਂਕਿ ਦੁਆਬੇ ਦੇ ਵਿੱਚ ਕਾਫੀ ਪ੍ਰਭਾਵ ਰਿਹਾ ਮੁਗਲਾਂ ਦੇ ਵੇਲੇ ਵੀ, ਉਹਨਾਂ ਦੀਆਂ ਰਿਆਸਤਾਂ ਦੂਜੇ ਤੀਜੇ, ਸੋ ਰਾਹੋਂ ਦੇ ਉੱਤੇ ਸਿੱਖ ਫੌਜਾਂ ਨੇ ਜਿਹੜਾ ਉਹ ਕਬਜ਼ਾ ਕੀਤਾ। 1770 ਦੇ ਵਿੱਚ ਪਹਿਲੀ ਵਾਰ ਸਿੱਖ ਮਿਸਲਾਂ ਦੀ ਸਾਂਝੀ ਫੌਜ ਨੇ ਦਰਿਆ ਜਮਨਾ ਕ੍ਰਾਸ ਕਰਕੇ ਗੰਗਾ ਵੱਲ ਕੂਚ ਕੀਤਾ। ਗੰਗਾ ਔਰ ਜਮਨਾ ਦੇ ਜਿਹੜੇ ਵਿਚਕਾਰਲੇ ਇਲਾਕੇ ਨੇ, ਉੱਥੇ ਜਿਹੜੇ ਵੀ ਜ਼ੁਲਮ ਕਰਨ ਵਾਲੇ ਨਵਾਬ ਜਾਂ ਆਟੋਕਰੈਟ ਸੀ, ਉਹਨਾਂ ਨੂੰ ਪਨਿਸ਼ ਕੀਤਾ। ਸੋ ਸਿੱਖਾਂ ਦਾ ਦਾਇਰਾਕਾਰ ਜਿਹੜਾ ਹੈ 18ਵੀਂ ਸਦੀ ਸਿਰਫ ਜਮਨਾ ਤੱਕ ਹੀ ਨਹੀਂ ਸੀ। ਜਮਨਾ ਦਾ ਮਤਲਬ ਦਿੱਲੀ ਆ ਜਾਂਦਾ, ਪਰ ਉਹਨਾਂ ਨੇ ਗੰਗਾ ਜਮਨਾ ਦਾ ਜਿਹੜਾ ਦੁਆਬਾ ਹੈ ਉਸ ਦੇ ਉੱਤੇ ਵੀ ਜਾ ਕੇ ਉਹਨਾਂ ਤੋਂ ਵੀ ਟੈਕਸ ਲਿਆ ਹੋਇਆ। 1982 'ਚ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਤੇ ਇੱਕ ਇਹਨਾਂ ਦਾ ਪੈਟਰਨ ਹੁੰਦਾ ਸੀ ਵੀ ਜਿੱਥੇ ਤੁਰੇ ਮੰਜੀ ਸਾਹਿਬ ਦੀਵਾਨ ਹੋਇਆ, ਅਕਾਲ ਤਖਤ ਸਾਹਿਬ ਮੱਥਾ ਟੇਕਿਆ, ਹਰਿਮੰਦਰ ਸਾਹਿਬ ਟੇਕਿਆ, ਕੋਤਵਾਲੀ ਵੱਲ ਪੈਦਲ, ਕੋਤਵਾਲੀ ਨਾਲ ਹੀ ਹੈ,
ਜੀ ਉੱਥੋਂ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਫਿਰ ਅੱਡੋ ਅੱਡ ਜੇਲ੍ਹਾਂ 'ਚ ਭੇਜਿਆ ਜਾਂਦਾ ਸੀ। ਫਿਰੋਜ਼ਪੁਰ ਜੇਲ੍ਹ ਇੱਕ ਮੇਜਰ ਜੇਲ੍ਹ ਸੀ ਔਰ ਮੈਨੂੰ ਵੀ ਉਸ ਦੌਰ 'ਚ ਇੱਕ ਜਥਾ ਲਿਜਾ ਕੇ ਗ੍ਰਿਫਤਾਰੀ ਦੇਣ ਦਾ ਸੁਭਾਗ ਮਿਲਿਆ। ਜੀ ਸੋ ਮੈਂ ਉਸ ਪੈਟਰਨ ਤੋਂ ਵਾਕਿਫ ਹਾਂ ਚੰਗੀ ਤਰ੍ਹਾਂ। ਜੀ ਜੀ 10 ਸਤੰਬਰ ਨੂੰ ਜਦੋਂ ਕਿ ਇੱਕ ਬੱਸ ਦੇ ਵਿੱਚ ਉਹਨਾਂ ਜਿਹੜੇ ਗ੍ਰਿਫਤਾਰ ਕੀਤੇ ਸਿੱਖ ਸਨ ਧਰਮ ਯੁੱਧ ਮੋਰਚੇ ਦੇ, ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਤੇ ਤਰਨਤਾਰਨ ਦਾ ਫਾਟਕ ਆਇਆ, ਉਹਦੇ 'ਚ ਗੱਡੀ ਆ ਰਹੀ ਸੀ ਦੂਸਰੇ ਪਾਸਿਓਂ, ਪਰ ਪੁਲਿਸ ਨੇ ਜਿਹੜੀ ਨਾਲ ਅੱਗੇ ਉਹਨਾਂ ਦੀ ਐਸਕੌਰਟ ਕਰ ਜ਼ਿੱਦ ਕੀਤੀ ਕਿ ਲੰਘਾਓ। ਜੀ ਸੋ ਨਤੀਜੇ ਦੇ ਤੌਰ ਤੇ ਗੱਡੀ ਉਸ ਬੱਸ ਦੇ ਵਿੱਚ ਵੱਜੀ, ਜਿਸ ਦੇ ਵਿੱਚ 34 ਸਿੱਖ ਮਾਰੇ ਗਏ ਸੀ। ਸੋ ਜ਼ਾਹਰ ਹੈ ਵੀ ਉਹਨਾਂ ਨੂੰ ਸ਼ਹੀਦ ਐਲਾਨਿਆ ਧਰਮ ਯੁੱਧ ਮੋਰਚਾ ਚਲਾਉਣ ਵਾਲੀ ਕਮੇਟੀ ਨੇ, ਸੰਤ ਪਿੰਡਾਂ ਵਾਲੇ, ਸੰਤ ਲੌਂਗੋਵਾਲ, ਔਰ ਫਿਰ ਉਹਨਾਂ ਦਾ ਸੰਸਕਾਰ ਕਰਕੇ ਉਹਨਾਂ ਦੇ ਜਿਹੜੇ ਐਸ਼ਿਜ਼ ਨੇ, ਉਹਨਾਂ ਦੇ ਲਾਸਟ ਰਿਮੇਨਸ, ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਪਾਰਲੀਮੈਂਟ ਤੱਕ ਮਾਰਚ ਕੀਤਾ ਦਿੱਲੀ 'ਚ, ਦੱਸਣ ਦੇ ਲਈ ਕਿ ਤੁਸੀਂ ਸਾਡੇ 34 ਸਿੱਖ ਜਿਹੜੇ ਨੇ ਉਹ ਮਾਰੇ ਨੇ। ਤੇ ਜਦੋਂ ਪਾਰਲੀਮੈਂਟ ਦੇ ਸਾਹਮਣੇ ਜਲੂਸ ਪਹੁੰਚਿਆ ਜਿਹੜਾ ਕਿ 11 ਅਕਤੂਬਰ ਨੂੰ ਸੀ, ਅੱਜ ਦੇ ਦਿਨ 1982 'ਚ, ਤੇ ਫਿਰ ਉਹਨਾਂ ਦੇ ਉੱਤੇ ਵੀ ਪੁਲਿਸ ਨੇ ਲਾਠੀਚਾਰਜ ਕੀਤਾ ਔਰ ਗੋਲੀ ਚਲਾਈ। ਔਰ ਲਾਠੀਚਾਰਜ ਦੇ ਵਿੱਚ ਕਾਫੀ ਸਿੱਖ ਜ਼ਖਮੀ ਹੋਏ। ਗੋਲੀ ਦੇ ਵਿੱਚ ਉਸ ਵੇਲੇ ਇੱਕ ਚੰਗੇ ਧਰਮੀ ਪੁਰਸ਼ ਜੰਗ ਸਿੰਘ ਤੇ 3 ਹੋਰ ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ। ਇਹ ਵਾਕਿਆ 11 ਅਕਤੂਬਰ 1982 ਨੂੰ ਹੋਇਆ। 1988 ਦੇ ਵਿੱਚ ਚਮਨ ਲਾਲ ਇੱਕ ਇੰਸਪੈਕਟਰ ਜਨਰਲ ਪੁਲਿਸ ਇੰਸਪੈਕਟਰ ਜਨਰਲ ਸਨ BSF ਦੇ, ਬਹੁਤ ਇਮਾਨਦਾਰ, ਜਿਵੇਂ ਸ਼ਸ਼ੀਕਾਂਤ ਨੇ ਇਮਾਨਦਾਰੀ ਦੇ ਨਾਲ ਇਹ ਡਰੱਗਸ ਦੀ ਗੱਲ ਕੀਤੀ ਹੈ। ਸੋ ਚਮਨ ਲਾਲ 1988 'ਚ ਇਮਾਨਦਾਰੀ ਨਾਲ ਅਮਨ ਬਹਾਲੀ ਦੇ ਲਈ ਯਤਨ ਕਰ ਰਹੇ ਸਨ। ਫਿਰ ਉਹਨਾਂ ਨੇ ਦੇਖਿਆ ਵੀ ਇੱਕ ਗਰੁੱਪ ਜਿਸ ਨੂੰ ਕਿ ਸਰਕਾਰ ਦੀਆਂ ਏਜੰਸੀਆਂ ਹੀ ਪ੍ਰਮੋਟ ਕਰ ਰਹੀਆਂ ਨੇ ਔਰ ਉਹ ਗਰੁੱਪ ਜਿਹੜਾ ਗੈਰ ਕਾਨੂੰਨੀ ਕਾਰਵਾਈਆਂ ਕਰ ਰਿਹਾ, ਔਰ ਚਮਨ ਲਾਲ ਨੇ ਇਹ ਕਿਹਾ ਵੀ ਇਸ ਗਰੁੱਪ ਨੂੰ ਮੈਂ ਹਰਮੰਦਰ ਸਾਹਿਬ ਦੇ ਅੰਦਰ ਐਂਟਰ ਨਹੀਂ ਕਰਨ ਦਿਆਂਗਾ ਕਿਉਂਕਿ ਇਹ ਇਲੀਗਲ ਹੈ। ਲੇਕਿਨ ਕਿਉਂਕਿ ਜਦੋਂ ਐਨ ਮੌਕਾ ਆਇਆ ਤੇ ਏਜੰਸੀਆਂ ਨੇ ਉਹਨੂੰ ਕਿਹਾ ਕਿ ਵੀ ਆਪਣੀ ਪਿੱਛੇ ਹਟਾਓ, ਇਹ ਜਾਣਗੇ, ਕਿਉਂਕਿ ਉਹ ਤਾਂ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ ਏਜੰਸੀਆਂ ਕਿ ਵੀ ਸਿੱਖ ਲੜ ਰਹੇ ਨੇ ਆਪਸ 'ਚ, ਖੂਨ ਖਰਾਬਾ ਹੋ ਰਿਹਾ, ਦੇਖੋ ਇਹ ਨਹੀਂ ਹੈ। ਔਰ ਜਦੋਂ ਚਮਨ ਲਾਲ ਨੂੰ ਇਹ ਗੱਲ ਸਮਝ ਆਈ ਕਿ ਵੀ ਇਹ ਕੰਮ ਤਾਂ ਏਜੰਸੀਆਂ ਹੀ ਕਰਵਾ ਰਹੀਆਂ ਨੇ, ਔਰ ਮੈਂ ਸਮਝਦਾ ਵੀ ਬਹੁਤ ਵਾਰ ਸਾਨੂੰ ਇਹ ਕਿਹਾ ਜਾਂਦਾ ਵੀ ਐਜ਼ ਇਫ ਸ਼ਾਇਦ ਖਾਲਿਸਤਾਨੀ ਕੋਈ ਕੱਟੜਵਾਦੀ ਤੇ ਦੂਜਿਆਂ ਦੇ ਪ੍ਰਤੀ, ਮੈਂ ਚਮਨ ਲਾਲ ਨੂੰ ਸਲੂਟ ਕਰਦਾ ਕਿ ਇਸ ਬੰਦੇ ਨੇ ਰਿਜ਼ਾਈਨ ਕਰ ਦਿੱਤਾ। BSF ਦਾ ਇੰਸਪੈਕਟਰ ਜਨਰਲ ਹੁੰਦਿਆਂ ਵੀ ਨੇ ਕਿਹਾ ਕਿ ਵੀ ਨਹੀਂ, ਇਹ ਜਿਹੜੀਆਂ ਏਜੰਸੀਆਂ ਨੇ ਇਹੀ ਪੰਜਾਬ 'ਚ ਬਦਅਮਨੀ ਪੈਦਾ ਕਰ ਰਹੀਆਂ। ਸੋ ਇਹ ਵਾਕਿਆ ਵੀ ਅੱਜ ਦੇ ਦਿਨ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1689 ਦੇ ਵਿੱਚ ਪੀਟਰ ਦਾ ਗ੍ਰੇਟ ਇਹ ਰਸ਼ੀਆ ਦਾ ਜ਼ਾਰ ਬਣਿਆ। 1864 'ਚ ਮੈਰੀਲੈਂਡ 'ਚੋਂ ਸਲੇਵਰੀ ਖਤਮ ਹੋਈ। 1869 'ਚ ਟਾਮਸ ਐਡੀਸਨ ਨੇ ਇੱਕ ਮਸ਼ੀਨ ਦਾ ਪੇਟੈਂਟ ਕਰਾਇਆ ਜਿਹੜੀ ਵੋਟਾਂ ਦੀ ਗਿਣਤੀ ਕਰਦੀ ਸੀ, ਪਰ US ਕਾਂਗਰਸ ਨੇ ਉਹਨੂੰ ਅਪਰੂਵ ਨਹੀਂ ਕੀਤਾ। 1887 'ਚ ਮਿਸਟਰ A ਮਾਈਲਜ਼ ਨੇ, ਅੱਜ ਅਸੀਂ ਐਲੀਵੇਟਰ ਦੇ ਅਪ ਡਾਊਨ ਬਟਨ ਦੱਬਦੇ ਹਾਂ, 14ਵੇਂ ਫਲੋਰ ਤੇ ਚਲੇ ਗਏ, ਥੱਲੇ ਆ ਗਏ, ਪਰ ਸਭ ਤੋਂ ਪਹਿਲਾਂ ਇਹਦਾ ਜਿਹੜਾ ਐਲੀਵੇਟਰ ਦਾ ਪੇਟੈਂਟ ਹੈ 1887 ਦੇ ਵਿੱਚ ਮਿਸਟਰ A ਮਾਈਲਜ਼ ਨੇ ਕੀਤਾ। 1939 ਦੇ ਵਿੱਚ ਐਲਬਰਟ ਆਇਨਸਟਾਈਨ ਜਿਹੜੇ ਯਹੂਦੀ ਮੂਲ ਦੇ ਸਾਇੰਟਿਸਟ ਸੀ, ਉਹਨਾਂ ਨੇ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਕਿਹਾ ਕਿ ਵੀ ਤੁਹਾਨੂੰ ਐਟਮ ਹਥਿਆਰ ਜਿਹੜਾ ਹੈ ਉਹ ਡਿਵੈਲਪ ਕਰਨਾ ਚਾਹੀਦਾ, ਔਰ ਇਹੀ ਫਿਰ ਐਟਮ ਦਾ ਹਥਿਆਰ ਜਿਹੜਾ ਹੈ ਜਾਪਾਨ ਦੇ ਖਿਲਾਫ ਵਰਤਿਆ ਗਿਆ। ਸੋ ਇਹ ਪਹਿਲੀ ਵਾਰ 1939 'ਚ ਆਇਨਸਟਾਈਨ ਨੇ ਰੂਜ਼ਵੈਲਟ ਨੂੰ ਕਿਹਾ ਕਿ ਵੀ ਇਹ ਸੰਭਵ ਹੈ, ਇਸ ਨੂੰ ਬਣਾਇਆ ਜਾ ਸਕਣਾ। 1945 ਦੇ ਵਿੱਚ ਚਾਈਨਾ ਦੇ ਵਿੱਚ ਸਿਵਲ ਵਾਰ ਸ਼ੁਰੂ ਹੋਈ ਚਿਆਂਗ ਕਾਈ ਸ਼ੇਕ ਔਰ ਮਾਓ ਸੇ ਤੁੰਗ ਦੇ ਵਿਚਕਾਰ। ਔਰ 1968 'ਚ ਅਮਰੀਕਾ ਨੇ ਅਪੋਲੋ 7 ਜਿਹੜਾ ਹੈ ਉਹ ਲਾਂਚ ਕੀਤਾ ਸਪੇਸ ਦੇ ਵਿੱਚ, ਜਿਹਦੇ 'ਚ 3 ਐਸਟਰੋਨੌਟ ਗਏ ਸਪੇਸ 'ਚ, ਪਹਿਲੀ ਵਾਰ ਸੀ, ਔਰ ਉਹਨਾਂ ਨੇ ਉੱਥੋਂ ਸਪੇਸ 'ਚੋਂ ਲਾਈਵ ਜਿਹੜਾ ਹੈ ਉਹ ਰਿਪੋਰਟਿੰਗ ਦਿੱਤੀ, ਟੈਲੀਕਾਸਟ ਕੀਤਾ। ਸੋ ਇਹ ਵਰਲਡ ਹਿਸਟਰੀ ਦੀਆਂ ਘਟਨਾਵਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।